जी, अस्सलाम वालेकुम जी, प्यार भरी सत श्री अकाल, आदाब। ਤੁਹਾਨੂੰ ਫੇਰ ਜ਼ਹਿਮਤ ਦੇ ਰਿਹਾ ਵਾਂ। ਚੰਗਾ ਨਹੀਂ ਲੱਗ ਰਿਹਾ, ਲੇਕਿਨ ਕੱਲ੍ਹ ਦਾ ਦਿਨ ਮੈਂ ਸ਼ਾਦੀ ਦੇ ਵਿੱਚ ਬਿਜ਼ੀ ਸੀ ਔਰ ਅੱਜ ਵੀ ਵਲੀਮਾ ਸੀ। ਲਾਹੌਰ ਤੋਂ ਇਸਲਾਮਾਬਾਦ ਪਹੁੰਚਿਆ ਔਰ ਪੂਰੀ ਗੱਲ ਦੀ ਤਹਿਕੀਕ ਕੀਤੀ ਹੈ ਅਬਾਊਟ ਨਨਕਾਣਾ ਸਾਹਿਬ। ਗਲਾ ਬਹੁਤ ਜ਼ਿਆਦਾ ਖਰਾਬ ਹੈ। ਇੱਥੋਂ ਹੀ ਇਸਲਾਮਾਬਾਦ 'ਚ ਜਦੋਂ ਗਿਆ ਵਾਂ ਅਤੇ ਉਸ ਵੇਲੇ ਕਾਫੀ ਮੇਰੀ ਤਬੀਅਤ ਜਿਹੜੀ ਸੀ ਉਹ ਖਰਾਬ ਸੀ ਅਤੇ ਸੇਮ ਉਹੀ ਹੈ, ਕਾਫੀ ਮੈਡੀਸਨ ਵਗੈਰਾ ਖਾ ਕੇ, ਲੇਕਿਨ ਫਿਰ ਵੀ ਆਰਾਮ ਨਹੀਂ ਆਇਆ। ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਸੀ ਕਿ ਮੁਕੰਮਲ ਮਾਲੂਮਾਤ ਤੋਂ ਬਾਅਦ ਇਹ ਪਤਾ ਚੱਲਿਆ ਕਿ ਜਿਹੜਾ ਬੰਦਾ ਜਿਹਨੇ ਉਹ ਬੱਚੇ ਇਕੱਠੇ ਕੀਤੇ ਨਨਕਾਣਾ ਸਾਹਿਬ ਗੁਰਦੁਆਰੇ ਦੇ ਗੇਟ ਦੇ ਅੱਗੇ ਖੜੇ ਹੋ ਕੇ ਲਲਕਾਰੇ ਮਾਰੇ, ਸਰਾਸਰ ਗਲਤ ਕੀਤਾ। ਇਮਰਾਨ ਚਿਸ਼ਤੀ ਆਪਣਾ ਨਾਮ ਲੈਂਦਾ ਉਹ, ਲੇਕਿਨ ਜਿਹਦਾ ਉਹ ਨਾਮ ਲੈ ਰਿਹਾ ਚਿਸ਼ਤੀ ਜਾਂ ਕਾਦਰੀ, ਤੁਹਾਨੂੰ ਪਤਾ ਹੀ ਹੈ ਕਿ ਬਹੁਤ ਵੱਡੇ ਦਰਜੇ ਨੇ ਉਹ। ਜੀ ਬੇਟਾ, ਬਹੁਤ ਵੱਡੇ ਦਰਜੇ ਨੇ ਉਹ। ਹੋਰ ਇਹਨਾਂ ਦੇ ਸਿਲਸਿਲੇ ਦੇ ਬਹੁਤ ਜ਼ਿਆਦਾ ਸਾਰੇ ਬਜ਼ੁਰਗਾਂ ਨੇ ਦੀਨ ਵੀ ਗੁਜ਼ਰੇ ਨੇ। ਕੋਈ ਵੀ ਮਜ਼ਹਬ, ਕੋਈ ਵੀ ਫਿਰਕਾ, ਕੋਈ ਵੀ ਫਿਕਾ ਜਿਹੜਾ ਹੈ ਉਹ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਨੂੰ ਤੁਸੀਂ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰੋ, ਕਿਸੇ ਦੀ ਇਬਾਦਤਗਾਹ ਨੂੰ ਖਰਾਬ ਕਰੋ, ਜਾਂ ਇਬਾਦਤਗਾਹ ਦੇ ਸਾਹਮਣੇ ਖੜੇ ਹੋ ਕੇ ਤੁਸੀਂ ਉੱਚੀ ਉੱਚੀ ਕਹੋ ਕਿ ਵੀ ਮੈਂ ਇਹਨੂੰ ਬਦਲ ਦੇਵਾਂਗਾ। ਇੰਝ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ ਕਿ ਕਿਸੇ ਜਗ੍ਹਾ ਨੂੰ ਬਦਲ ਦੇਣਾ ਜਾਂ ਕਿਸੇ ਜਗ੍ਹਾ ਨੂੰ ਕਹਿ ਦੇਣਾ ਕਿ ਵੀ ਅਸੀਂ ਇਹ ਖ਼ਤਮ ਕਰ ਦਿਆਂਗੇ, ਉਹ ਖ਼ਤਮ ਕਰ ਦਿਆਂਗੇ। ਸੋ ਉਹ ਇੱਕ ਬੰਦਾ ਔਰ ਉਹਦੇ ਨਾਲ ਉਹ ਬੱਚੇ ਜਿਹੜੇ ਉਹਨੇ ਇਕੱਠੇ ਕੀਤੇ ਹੋਏ ਸੀ, ਉਹ ਮਜ਼ਹਬੀ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਗਈ ਹੈ। ਠੀਕ ਹੈ, ਇਹੋ ਜਿਹੀਆਂ ਗੱਲਾਂ ਦਾ ਇਸਲਾਮ ਦੇ ਨਾਲ ਔਰ ਪਾਕਿਸਤਾਨ ਦੇ ਨਾਲ ਦੂਰ ਦੂਰ ਤੱਕ ਕੋਈ ਤਲਕ ਨਹੀਂ ਹੈ ਜੋ ਕਿ ਉਸ ਬੰਦੇ ਨੇ ਖੇਡਣ ਦੀ ਕੋਸ਼ਿਸ਼ ਕੀਤੀ ਹੈ। ਪਹਿਲੇ ਵੀ ਇਹ ਮੁੱਦਾ ਜਗਾਇਆ ਗਿਆ, ਉਧਰ ਕਸ਼ਮੀਰ ਇਸ਼ੂ ਸ਼ੁਰੂ ਹੋਇਆ ਔਰ ਇੱਧਰ ਜਗਜੀਤ ਕੌਰ ਵਾਲਾ ਮਸਲਾ ਹੋਇਆ। ਠੀਕ ਹੈ ਜੀ, ਕੜੀਆਂ ਤੁਸੀਂ ਦੇਖਦੇ ਜਾਓ। ਹਮੇਸ਼ਾ ਮੈਂ ਤੁਹਾਨੂੰ ਦੱਸਣਾ ਵਾਂ ਕਿ ਕੜੀਆਂ ਮਿਲਦੀਆਂ ਨੇ ਆਪਸ ਦੇ ਵਿੱਚ। ਹੁਣ ਤੁਸੀਂ ਦੇਖ ਲਵੋ ਕਿ PRC ਦਾ ਮੈਟਰ ਚੱਲਿਆ, ਉਧਰ 12 ਦਿਨ ਹੋ ਗਏ ਨੇ ਪ੍ਰੋਟੈਸਟ ਹੁੰਦਿਆਂ ਹੋਇਆਂ, ਅਤੇ ਨਾਲ ਹੀ ਇੱਧਰ ਛੇੜ ਦਿੱਤੀ ਗਈ ਹੈ। ਇਹਦਾ ਮਤਲਬ ਹੈ ਕਿ ਕੋਈ ਤਾਂ ਚੀਜ਼ ਐਸੀ ਹੈ ਵੇ ਕਿ ਜਿਹੜੀ ਇੱਦਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਮੇਲ ਖਾਂਦੀਆਂ ਨੇ। ਜੇ ਉੱਧਰ ਹਾਲਾਤ ਖ਼ਰਾਬ ਹੁੰਦੇ ਨੇ ਅਤੇ ਇੱਧਰਲੇ ਪਾਸੇ ਧੱਕੇ ਨਾਲ ਹਾਲਾਤ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੁਝ ਦੋਸਤਾਂ ਨੇ ਕਿਹਾ ਕਿ ਇਹ ਵਾਕਿਆ ਜਿਹੜਾ ਹੈ 100% ਹੈ। ਦਿਲੀ ਤੌਰ 'ਤੇ ਸਾਨੂੰ ਦੁੱਖ ਹੈ ਔਰ ਜਿਨ੍ਹਾਂ ਦੋਸਤਾਂ ਨੇ ਆਪਣੀਆਂ ਅੱਖਾਂ ਨਾਲ ਇਹ ਸਾਰਾ ਵਾਕਿਆ ਦੇਖਿਆ, ਉਹਨਾਂ ਦੇ ਨਾਲ ਮੇਰੀ ਗੱਲਬਾਤ ਹੋਈ। ਠੀਕ ਹੈ ਜੀ, ਅੱਜ ਮੇਰੀ ਗੱਲਬਾਤ ਹੋਈ ਔਰ ਸਾਨੂੰ ਸਖਤ ਦੁੱਖ ਹੋਇਆ, ਸਖਤ ਤਕਲੀਫ ਹੋਈ ਹੈ ਇਸ ਚੀਜ਼ ਦੀ ਕਿ ਚਾਹੇ ਉਹ ਇੱਕ ਬੰਦਾ ਹੈ, ਉਹ ਨਾਲ ਬੱਚੇ ਨੇ ਭਾਵੇਂ ਉਹਦੇ ਜ਼ਿਆਦਾ ਸਾਰੇ, ਧੀਆਂ ਅਗਰ ਉਹ ਜ਼ਿਆਦਾ ਬੰਦੇ ਨੇ ਔਰ ਨਾਲ ਬੱਚੇ ਨੇ, ਤਮਾਮ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਇਸ ਚੀਜ਼ ਦੇ ਵਿੱਚ ਹਿੱਸਾ ਲਿਆ, ਜਿਨ੍ਹਾਂ ਨੇ ਸਾਡੀ ਸਿੱਖ ਵੀਰਾਂ ਦੀ ਦਿਲ ਆਜ਼ਾਰੀ ਕੀਤੀ, ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਬੂਹੇ ਅੱਗੇ ਜਾ ਕੇ ਜਿਹੜਾ ਪ੍ਰੋਟੈਸਟ ਕੀਤਾ, ਆਪਣੀ ਜ਼ਾਤ ਵਾਸਤੇ ਉਸ ਜਗ੍ਹਾ ਨੂੰ ਯੂਜ਼ ਕੀਤਾ। ਠੀਕ ਹੈ ਜੀ, ਜੋ ਵੀ ਗੌਰਮੈਂਟ ਦਾ ਐਕਟ ਬਣਦਾ ਹੈ ਇਸ ਦੇ ਖਿਲਾਫ, ਉਹ ਲਾਜ਼ਮੀ ਇਹਨਾਂ 'ਤੇ ਲਾ ਕੇ ਇਹਨਾਂ 'ਤੇ ਚਾਰਜ ਪਾਇਆ ਜਾਏ ਤਾਂ ਕਿ ਆਇੰਦਾ ਤੋਂ ਬਾਅਦ ਕਿਸੇ ਦੀ ਹਿੰਮਤ ਨਾ ਹੋਵੇ ਕਿ ਕੋਈ ਵੀ ਕਿਸੇ ਨੂੰ ਕਿਸੇ ਦੀ ਮਜ਼ਹਬੀ ਜਗ੍ਹਾ 'ਤੇ ਜਾ ਕੇ ਉਹਦੀ ਬੇਇੱਜ਼ਤੀ ਕਰੇ ਜਾਂ ਉਹਦੀ ਹੁਰਮਤ ਦਾ ਖਿਆਲ ਨਾ ਰੱਖੇ। ਹੁਰਮਤ ਮੀਨ ਕਿ ਉਹਦੀ ਇੱਜ਼ਤ ਦਾ। ਮੈਂ ਇੱਕ ਐਗਜ਼ਾਮਪਲ ਦੇਣ ਲੱਗਾ ਵਾਂ ਕਿ 9 ਸਾਲ ਪਹਿਲੇ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ ਜਾਂ 10 ਸਾਲ ਪਹਿਲੇ ਕੀਤਾ ਸੀ, ਅਤੇ ਕਿੰਨਾ ਸੋਹਣੇ ਰਿਜ਼ਲਟ ਨਿਕਲੇ ਔਰ ਕਿੰਨੇ ਗੁਰੂ ਘਰ ਜਿਹੜੇ ਨੇ
ਉਹ ਆਬਾਦ ਹੋਏ, ਕਰਨ ਵਾਲੀ ਜ਼ਾਤ ਉਹ ਉੱਥੇ ਬੈਠੀ ਹੈ, ਉਹਨੇ ਬੰਦੇ ਤੋਂ ਕੰਮ ਲੈਣੇ ਹੁੰਦੇ ਨੇ। ਅਗਰ ਇੱਧਰ ਗੁਰਦੁਆਰੇ ਖੁੱਲ੍ਹਦੇ ਨੇ ਅਤੇ ਉੱਧਰ ਈਸਟ ਪੰਜਾਬ 'ਚ ਸਾਡੇ ਭਰਾ ਸਾਡੇ ਕਹਿਣ ਦੇ ਉੱਤੇ ਕਿੰਨੀਆਂ ਮਸੀਤਾਂ ਰਿਪੇਅਰ ਕਰਕੇ ਓਪਨ ਕਰ ਰਹੇ ਨੇ। ਔਰ ਬਹੁਤ ਅੱਛਾ ਚੱਲ ਰਿਹਾ ਹੈ, ਬਹੁਤ ਹੀ ਵਧੀਆ ਲੱਗ ਰਿਹਾ ਦੋਵਾਂ ਪਾਸੇ, ਕਿਉਂਕਿ ਮੁਹੱਬਤ ਵੱਧ ਰਹੀ ਹੈ। ਕਰਤਾਰਪੁਰ ਖੁੱਲ੍ਹਿਆ, ਡੇਲੀ ਕਾਫੀ ਲੋਕ ਜਿਹੜੇ ਨੇ ਵਿਜ਼ਿਟ ਕਰਨ ਲਈ ਆਉਂਦੇ ਨੇ, ਮੱਥਾ ਟੇਕਣ ਲਈ ਆਉਂਦੇ ਨੇ। ਹੋਰ ਸਿੱਖ ਸੰਗਤ ਜਿਹੜੀ ਹੈ ਉਹ ਵੀ ਆਪਣੇ ਸ਼ਰਧਾ ਦੇ ਫੁੱਲ ਜਿਹੜੇ ਭੇਂਟ ਕਰਨ ਵਾਸਤੇ ਕਰਤਾਰਪੁਰ ਸਾਹਿਬ ਪਹੁੰਚਦੀ ਹੈ। ਸੇਮ ਟਾਈਮ ਨਨਕਾਣੇ ਦੇ ਵਿੱਚ ਇਸ ਤਰ੍ਹਾਂ ਦਾ ਹੋਣਾ, ਇਹਦੇ ਪਿੱਛੇ ਜਿਨ੍ਹਾਂ ਲੋਕਾਂ ਦਾ ਹੱਥ ਹੈ ਜਾਂ ਜਿਨ੍ਹਾਂ ਲੋਕਾਂ ਨੇ ਸਾਰਾ ਕੁਛ ਕੀਤਾ ਹੈ, ਗੌਰਮੈਂਟ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੇਗੀ। ਕੁਛ ਆਫੀਸ਼ੀਅਲਸ ਦੇ ਨਾਲ ਵੀ ਹੋਇਆ ਹੈ, ਕੁਛ ਦੋਸਤਾਂ ਦੀ ਸ਼ਿਕਾਇਤ ਹੈ ਕਿ FIR ਦਰਜ ਨਹੀਂ ਹੋਈ 48 ਤੋਂ 50 ਘੰਟੇ ਗੁਜ਼ਰਨ ਤੋਂ ਬਾਅਦ ਵੀ। ਅਸੀਂ ਉਹ ਵੀ ਗੌਰਮੈਂਟ ਦੇ ਡਿਪਾਰਟਮੈਂਟਸ ਤੋਂ, DPO ਸਾਹਿਬ ਤੋਂ, ਅਸਿਸਟੈਂਟ ਕਮਿਸ਼ਨਰ ਸਾਹਿਬ ਤੋਂ, DSP ਨਨਕਾਣਾ ਤੋਂ, ਔਰ ਸਾਡੇ ਜਿਹੜੇ SHO ਸਾਹਿਬ ਨੇ ਨਨਕਾਣਾ ਸਾਹਿਬ ਦੇ, ਅਸੀਂ ਉਹਨਾਂ ਤੋਂ ਵੀ ਗੁਜ਼ਾਰਿਸ਼ ਕਰਨੇ ਹਾਂ ਕਿ ਜਿਨ੍ਹਾਂ ਲੋਕਾਂ ਨੇ ਇਹ ਸਾਰਾ ਕੁਛ ਕੀਤਾ, ਹਰਕਤ ਕੀਤੀ ਹੈ, ਉਹਨਾਂ ਦੇ ਖਿਲਾਫ ਪੂਰੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਜੋ ਕਿ ਕਾਨੂੰਨ ਕਹਿੰਦਾ, ਜੋ ਕਿ ਕਹਿ ਲਵੋ ਤੁਸੀਂ ਕਿ ਕਿਸੇ ਜਗ੍ਹਾ ਦੀ ਬੇਹੁਰਮਤੀ ਦੇ ਵਿੱਚ ਆਉਂਦਾ, ਉਹ ਲਾਜ਼ਮੀ ਉਹਨਾਂ ਦੇ ਉੱਤੇ ਐਕਟ ਲਾ ਕੇ ਔਰ ਉਹਨਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਮੈਂ ਕੱਲ੍ਹ ਰਾਤ ਨੂੰ ਜਿਹੜਾ ਮੈਂ ਮੈਸੇਜ ਦਿੱਤਾ ਉਹਦੇ ਵਿੱਚ ਅੱਜ ਦੋਸਤਾਂ ਨੇ ਕਾਫੀ ਕੁਛ ਥੱਲੇ ਲਿਖਿਆ ਹੋਇਆ ਸੀ। ਉਹਦੇ ਵਿੱਚ ਕੁਝ ਲੋਕ ਐਸੇ ਵੀ ਨੇ ਕਿ ਜਿਹੜੇ ਲੋਕ ਸਿਰਫ ਤਮਾਸ਼ੇ ਜ਼ਰੂਰ ਦੇਖਦੇ ਨੇ ਦੂਸਰਿਆਂ ਦੀ ਵੀਡੀਓ ਦੇ ਉੱਤੇ, ਲੇਕਿਨ ਪੋਜ਼ੀਟਿਵ ਗਾਈਡ ਨਹੀਂ ਕਰਦੇ। ਜਿਹੜੇ ਦੋਸਤ ਪੋਜ਼ੀਟਿਵ ਗਾਈਡ ਕਰਦੇ ਨੇ ਉਹਨਾਂ ਦੇ ਅਸੀਂ ਸ਼ੁਕਰਗੁਜ਼ਾਰ ਹਾਂ। ਠੀਕ ਹੈ, ਮੁਹੱਬਤ ਗਿਵ ਐਂਡ ਟੇਕ ਹੁੰਦੀ ਹੈ, ਇੱਜ਼ਤ ਗਿਵ ਐਂਡ ਟੇਕ ਹੁੰਦੀ ਹੈ। ਅਗਰ ਤੁਹਾਡੇ ਕੋਲ ਅਗਰ ਕੋਈ ਸਹੀ ਮਾਲੂਮਾਤ ਹੈ ਅਤੇ ਤੁਸੀਂ ਉਹਨੂੰ ਲੁਕਾ ਕੇ ਰੱਖਦੇ ਹੋ ਅਤੇ ਕਹਿੰਦੇ ਨੇ ਕਿ ਅਮਾਨਤ ਵਿੱਚ ਖਿਆਨਤ ਕੀਤੀ ਤੁਸੀਂ। ਜਿਹੜੇ ਲੋਕ ਪਾਕਿਸਤਾਨ 'ਚ ਰਹਿੰਦੇ ਨੇ ਜਾਂ ਇਸਲਾਮ ਨੂੰ ਸਮਝਦੇ ਨੇ, ਅਮਾਨਤ ਵਿੱਚ ਖਿਆਨਤ ਦਾ ਮਤਲਬ ਉਹ ਬੜੇ ਅੱਛੇ ਤਰੀਕੇ ਨਾਲ ਸਮਝਦੇ ਨੇ ਕਿ ਚੰਗੀ ਗੱਲ ਜਿਹੜੀ ਹੈ ਉਹ ਅਮਾਨਤ ਹੈ। ਅਗਰ ਤੁਸੀਂ ਉਹ ਕਿਸੇ ਨੂੰ ਨਹੀਂ ਦਿੰਦੇ ਅਤੇ ਤੁਸੀਂ ਰੱਬ ਦੇ ਦੇਣਦਾਰ ਹੋ, ਇਹਦਾ ਮਤਲਬ ਹੈ। ਅਤੇ ਜੇ ਤੁਸੀਂ ਦੂਸਰਿਆਂ ਦੇ ਉੱਤੇ ਉਂਗਲੀ ਚੁੱਕਣੀ ਹੈ, ਦੂਸਰਿਆਂ ਨੂੰ ਹੀ ਕਹਿਣਾ ਹੈ ਕਿ ਵੀ ਤੂੰ ਗਲਤ ਹੈ, ਤੂੰ ਗਲਤ ਹੈ, ਠੀਕ ਹੈ ਜੀ, ਕੋਈ ਗੱਲ ਨਹੀਂ। ਫਿਰ ਉਹ ਆ ਜਾਂਦੀ ਹੈ ਕਿ ਤੂੰ ਮਨਮਤੀਆ ਅਤੇ ਮੈਂ ਗੁਰਮਤੀਆ। ਠੀਕ ਹੈ ਭਾਈ ਜੀ, ਇਹ ਤਾਂ ਬਹੁਤ ਹੀ ਵਧੀਆ ਗੱਲ ਹੈ। ਆਪਣਾ ਆਪ ਇਨਸਾਨ ਦੱਸਦਾ ਕਿ ਵੀ ਮੈਂ ਕੀ ਹਾਂ। ਸੋ ਸਾਡੀ ਰਿਕੁਐਸਟ ਅਸੀਂ ਗੌਰਮੈਂਟ ਡਿਪਾਰਟਮੈਂਟ ਤੋਂ ਵੀ ਕਰਨੇ ਹਾਂ, ਸਾਰੇ ਸਾਡੇ ਜਿੰਨੇ ਵੀ ਹੋਨਰੇਬਲ ਡਿਪਾਰਟਮੈਂਟਸ ਨੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ, ਜਿਨ੍ਹਾਂ ਲੋਕਾਂ ਨੇ ਇਹ ਇਸਲਾਮਿਕ ਕਾਰਡ, ਮਜ਼ਹਬੀ ਕਾਰਡ ਔਰ ਜਿਹੜਾ ਸਿੱਖੀਜ਼ਮ ਦਾ ਕਾਰਡ ਖੇਡਣ ਦੀ ਪ੍ਰੋਪਰ ਕੋਸ਼ਿਸ਼ ਕੀਤੀ ਹੈ ਕਿ ਅੱਗੇ ਜਿਹੜਾ ਗੁਰਦੁਆਰੇ ਦਾ ਦਰਵਾਜ਼ਾ ਰੱਖ ਕੇ ਔਰ ਅਸੀਂ ਇਸਲਾਮਿਕ, ਮੈਂ ਮੁਸਲਮਾਨ, ਇਹ ਉਹ ਜੋ ਵੀ ਉਸ ਬੰਦੇ ਨੇ ਕਿਹਾ, ਇਸਲਾਮ ਦਾ ਦੂਰ ਦੂਰ ਤੱਕ ਇਹਨਾਂ ਚੀਜ਼ਾਂ ਦੇ ਨਾਲ ਕੋਈ ਤਲਕ ਨਹੀਂ ਹੈ। ਔਰ ਨਾ ਹੀ ਇਸਲਾਮ ਇਸ ਚੀਜ਼ ਦੀ ਇਜਾਜ਼ਤ ਦਿੰਦਾ ਹੈ ਕਿ ਵੀ ਤੁਸੀਂ ਕਿਸੇ ਨੂੰ ਵੀ ਬਿਨਾਂ ਕਿਸੇ ਵਜ੍ਹਾ ਤੋਂ, ਬਿਨਾਂ ਕਿਸੇ ਗੱਲ ਤੋਂ ਤੁਸੀਂ ਲਲਕਾਰੇ ਮਾਰੋ ਔਰ ਬਬਕੇ ਮਾਰੋ। ਠੀਕ ਹੈ ਜੀ। ਔਰ ਬਾਕੀ ਅਸੀਂ ਆਪਣੇ ਸਿੱਖ ਭਰਾਵਾਂ ਦੇ ਨਾਲ, ਭੈਣਾਂ ਦੇ ਨਾਲ ਬਰਾਬਰ ਦੇ ਖਲੋਤੇ ਹੋਏ ਹਾਂ ਕਿ ਜਿੱਥੇ ਕੋਈ ਐਸੀ ਗੱਲ ਹੋਏਗੀ, ਇਨਸ਼ਾਅੱਲਾ ਅਸੀਂ ਤੁਹਾਨੂੰ ਇਕੱਲੇ ਨਹੀਂ ਛੱਡਾਂਗੇ। ਪਹਿਲੇ ਵੀ ਤੁਹਾਡੇ ਨਾਲ ਸਾਂ, ਹੁਣ ਵੀ ਤੁਹਾਡੇ ਨਾਲ ਖਲੋਤੇ ਹਾਂ। ਠੀਕ ਹੈ। ਔਰ ਜਿੱਥੇ ਆਵਾਜ਼ ਦੇਵੋਗੇ ਉਸ ਜਗ੍ਹਾ ਦੇ ਉੱਤੇ ਵੀ ਪਹੁੰਚਾਂਗੇ। ਔਰ ਕਿਸੇ ਜਗ੍ਹਾ 'ਤੇ ਤਾਂ ਤੁਸੀਂ ਆਵਾਜ਼ ਨਹੀਂ ਵੀ ਦਿੰਦੇ, ਅਸੀਂ ਆਪਣੀ ਮਰਜ਼ੀ ਦੇ ਨਾਲ ਉੱਥੇ ਪਹੁੰਚਦੇ ਵੀ ਹਾਂ ਤੁਹਾਡੇ। ਇਹ ਕੋਈ ਆਸਾਨ ਨਹੀਂ ਹੈਗਾ, ਇਹ ਪਿਆਰ ਹੈ, ਆਪਸੀ ਪਿਆਰ ਹੈ, ਮੁਹੱਬਤ ਹੈ। ਇੱਕ ਹੋਰ ਅੱਜ ਵਾਕਿਆ ਜਿਹੜਾ ਕੱਲ੍ਹ ਦਾ ਹੋਇਆ, ਸਾਡੇ ਹਰਮੀਤ ਵੀਰ ਜੀ ਜਿਹੜੇ ਨੇ, ਉਹਨਾਂ ਦੇ ਭਾਈ ਨੂੰ ਸ਼ਾਂਗਲਾ ਤੋਂ ਆਏ ਉਹ। ਠੀਕ ਹੈ ਜੀ, ਸ਼ਾਂਗਲਾ ਸਵਾਤ ਤੋਂ ਉੱਤੇ ਇੱਕ ਇਲਾਕਾ ਹੈ ਜਿੱਥੇ ਅੱਜ ਕੱਲ੍ਹ ਬਰਫ਼ ਪਈ ਹੋਈ ਹੈ। ਉਹ ਬੱਚਾ ਮਲੇਸ਼ੀਆ ਤੋਂ ਆਇਆ ਸੀ, ਰਵਿੰਦਰ ਕੁਮਾਰ। ਬਹੁਤ ਪਿਆਰਾ ਬੱਚਾ ਸੀ, ਬਹੁਤ ਓਬੀਡੈਂਟ ਬੱਚਾ ਹੈ। ਮੈਂ ਉਹਨੂੰ
ਕੁਆਲਾਲੰਪੁਰ ਦੇ ਵਿੱਚ ਮਿਲਿਆ ਸੀ, ਮਲੇਸ਼ੀਆ ਦੇ ਅੰਦਰ। ਡਿਨਰ ਅਸੀਂ ਇਕੱਠੇ ਕੀਤਾ, ਸਾਰਾ ਦਿਨ ਅਸੀਂ ਇਕੱਠੇ ਰਹੇ। ਬਹੁਤ ਇੱਜ਼ਤ ਕਰਨ ਵਾਲਾ। ਔਰ ਹਰਮੀਤ ਵੀਰ ਜੀ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ, ਪਾਕਿਸਤਾਨ ਦੇ ਪਹਿਲੇ ਸਿੱਖ ਐਂਕਰ ਨੇ ਉਹ, ਔਰ ਰੇਡੀਓ ਪਾਕਿਸਤਾਨ ਵੱਲੋਂ ਵੀ ਉਹ ਐਂਕਰਸ਼ਿਪ ਕਰਦੇ ਨੇ, ਔਰ ਪਬਲਿਕ ਨਿਊਜ਼ ਦੇ ਵਿੱਚ ਖਾਸ ਕਰਕੇ ਔਰ ATV ਦੇ ਉੱਤੇ ਉਹਨਾਂ ਨੇ ਆਪਣੇ ਜੋਹਰ ਦਿਖਾਏ। ਉਹ ਲੋਕਾਂ ਨੇ ਮੰਨੇ। ਉਹਨਾਂ ਦੇ ਭਾਈ ਨੂੰ ਕਿਸੇ ਨੇ ਕਤਲ ਕਰ ਦਿੱਤਾ, ਬੇਜਾ ਕਤਲ ਕਰ ਦਿੱਤਾ, ਪਤਾ ਨਹੀਂ ਲੱਗਾ। ਉਹ ਵਿਚਾਰਾ ਸ਼ਾਪਿੰਗ ਕਰਨ ਲਈ ਆਇਆ ਸੀ। ਗੱਲ ਜਿਹੜੀ ਸਮਝ ਆਉਂਦੀ ਹੈ ਕਿ ਜਿਹੜਾ ਬੰਦਾ ਸ਼ਾਪਿੰਗ ਕਰਨ ਲਈ ਆਇਆ ਉਹਦੇ ਕੋਲੋਂ ਪੈਸੇ ਖੋਣ ਦੇ ਚੱਕਰ ਦੇ ਵਿੱਚ ਹੀ ਹੋ ਸਕਦਾ ਹੈ। ਇਹ ਪੇਸ਼ਨ ਗੋਈ ਹੈ, ਲੇਕਿਨ ਇਹ ਨਹੀਂ ਕਿਹਾ ਜਾ ਸਕਦਾ ਕਿਉਂਕਿ ਹਲੇ ਤੱਕ ਪੂਰੀ ਰਿਪੋਰਟ ਸਾਹਮਣੇ ਨਹੀਂ ਆਈ ਹੈ। ਅਤੇ ਬਹੁਤ ਦੁੱਖ ਦੀ ਗੱਲ ਹੈ। ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਆਪਣੇ ਹਰਮੀਤ ਵੀਰ ਜੀ ਦੇ ਨਾਲ ਖਲੋਤੇ ਹੋਏ ਹਾਂ, ਔਰ ਹਰਮੀਤ ਵੀਰ ਜੀ ਨੂੰ ਕਾਲ ਵੀ ਕੀਤੀ ਹੈ, ਲੇਕਿਨ ਉਹ ਇਸ ਵੇਲੇ ਸਦਮੇ ਵਿੱਚ ਆ, ਉਹਨਾਂ ਨੇ ਕਾਲ ਨਹੀਂ ਲਈ ਹੈ, ਤਾਂ ਕਿ ਅਸੀਂ ਉਹਨਾਂ ਕੋਲੋਂ ਪੂਰਾ ਵਕੂਆ ਪੁੱਛ ਸਕੀਏ ਕਿ ਕੋਈ ਦੁਸ਼ਮਣੀ ਜਾਂ ਕੋਈ ਜ਼ਾਤੀ ਕਿਸੇ ਦੀ ਕੋਈ ਅਣਬਣ ਸੀ ਜਾਂ ਇੱਕ ਡਕੈਤੀ ਦੇ ਵਿੱਚ ਇਹ ਸਾਰਾ ਕੁਝ ਹੋਇਆ। ਇਹ ਤਾਂ ਹੁਣ ਉਹ ਜਦੋਂ ਉਹਨਾਂ ਨਾਲ ਗੱਲ ਹੋਏਗੀ ਫਿਰ ਤੁਹਾਡੇ ਨਾਲ ਜ਼ਰੂਰ ਸਾਂਝ ਪਾਵਾਂਗੇ, ਕਿਉਂਕਿ ਮੈਂ ਮਿਨੋਰਟੀ ਨਹੀਂ, ਮੈਂ ਕਮਿਊਨਿਟੀ ਹੀ ਕਹਿਣਾ ਵਾਂ ਕਿ ਸਾਡੀਆਂ ਸਾਰੀਆਂ ਕਮਿਊਨਿਟੀਆਂ ਜਿਹੜੀਆਂ ਨੇ ਸਾਡੇ ਪਾਕਿਸਤਾਨ ਦੇ ਮੱਥੇ ਦਾ ਝੂਮਰ ਹੈ, ਔਰ ਹਰ ਇੱਕ ਦਾ ਪਾਕਿਸਤਾਨ ਦੇ ਵਿੱਚ ਓਨਾ ਹੀ ਹੱਕ ਹੈ ਜਿੰਨਾ ਕਿ ਇੱਕ ਆਮ ਮੁਸਲਮਾਨ ਦਾ ਰਹਿਣ ਦਾ ਹੈ। ਸੋ ਜੋ ਲੋਕ ਇਹ ਕਾਰਡਸ ਖੇਡ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ, ਕੁਛ ਅਰਸਾ ਪਹਿਲੇ ਇੱਕ ਬਲਦੇਵ ਕੁਮਾਰ ਨੇ ਕਾਰਡ ਖੇਡਿਆ, ਬਲਦੇਵ ਸਿੰਘ ਬਣ ਕੇ, ਉਹ ਵੀ ਤੁਸੀਂ ਦੇਖਿਆ। ਸੋ ਇਹ ਛੋਟੀਆਂ ਛੋਟੀਆਂ ਕੜੀਆਂ ਨੂੰ ਮੈਨੂੰ ਦੱਸਣ ਦੀ ਲੋੜ ਨਹੀਂ ਹੈ। ਸਾਰੀ ਸੰਗਤ ਹੁਣ ਜਿਹੜੀ ਹੈ ਬਾਵਰ ਹੋ ਚੁੱਕੀ ਹੈ, ਉਹਨਾਂ ਸਾਰਿਆਂ ਨੂੰ ਹੁਣ ਪਤਾ ਲੱਗ ਚੁੱਕਿਆ ਹੈ ਕਿ ਇਹ ਜਿਹੜੀਆਂ ਨੇ, ਕਹਿੰਦੇ ਆ ਜਦੋਂ ਪੁਤਲੀ ਨਚਾਈ ਜਾਂਦੀ ਤਾਂ ਉਹਦੇ ਧਾਗੇ ਜਿਹੜੇ ਹੈ ਕਿਤੋਂ ਹੋਰੋਂ ਹਿੱਲਦੇ ਨੇ। ਅਸੀਂ ਗੌਰਮੈਂਟ ਤੋਂ ਅਪੀਲ ਕਰਦੇ ਹਾਂ ਕਿ ਇਹ ਧਾਗੇ ਜਿੱਥੋਂ ਹਿਲਾਏ ਜਾ ਰਹੇ ਨੇ, ਇਹ ਜਿਨ੍ਹਾਂ ਦੇ ਕਹਿਣ ਦੇ ਉੱਤੇ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਨੇ, ਉਹਨਾਂ ਸ਼ਰਾਰਤੀ ਲੋਕਾਂ ਦੀ ਜਿਹੜੀ ਬੇਸ ਹੈ, ਉਹਨਾਂ ਦੀ ਮੇਨ ਜਿਹੜੀ ਰੱਸੀ ਹੈ ਉਹ ਤੱਕ ਪਹੁੰਚਿਆ ਜਾਵੇ, ਔਰ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ, ਤਾਂ ਕਿ ਇਹ ਜਿਹੜੀ ਪਾਕਿਸਤਾਨ ਦੇ ਸਕੂਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡੇ PM ਸਾਹਿਬ, ਪਾਕਿਸਤਾਨ ਦੀ ਮਿਲਟਰੀ, ਪਾਕਿਸਤਾਨ ਦੀ ਪੁਲਿਸ, ਤਮਾਮ ਫੋਰਸਿਸ ਜੋ ਕੋਸ਼ਿਸ਼ ਕਰ ਰਹੀਆਂ ਨੇ ਕਿ ਇੱਕ ਅਮਨ, ਸਕੂਨ, ਭਾਈਚਾਰਾ ਪਾਕਿਸਤਾਨ ਉਸ ਚੀਜ਼ ਦਾ ਗਵਾਰਾ ਬਣੇ, ਅਤੇ ਉਹ ਕੁਛ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ। ਕਿਤੇ ਅੱਗ ਲੱਗੀ ਹੋਵੇ ਔਰ ਕਿਤੇ ਫੁੱਲ ਖਿੜਦੇ ਹੋਣ, ਫਰਕ ਤਾਂ ਪੈਂਦਾ ਹੈ। ਜਿਹਨੂੰ ਫਰਕ ਪੈਂਦਾ ਉਹੀ ਲੜਾਈ ਕਰਾਏਗਾ। ਸੋ ਆਸਟ੍ਰੇਲੀਆ 'ਚ ਲੱਗੀ ਹੋਈ ਅੱਗ ਦੇ ਬਾਰੇ ਵੀ ਕਹਾਂਗਾ। ਸਾਡੇ ਬਹੁਤ ਜ਼ਿਆਦਾ ਸਾਰੇ ਭੈਣ ਭਰਾ ਉੱਥੇ ਰਹਿੰਦੇ ਨੇ, ਰੱਬ ਸੋਹਣਾ ਉਹਨਾਂ 'ਤੇ ਆਪਣੀ ਰਹਿਮਤ ਕਰੇ, ਔਰ ਉਹ ਅੱਗ ਜਿਹੜੀ ਹੈ ਅੱਲਾਹ ਤਾਲਾ ਆਪ ਦੀ ਰਹਿਮਤ ਦੀ ਬਾਰਿਸ਼ ਉੱਥੇ ਭੇਜੇ। ਲੱਖਾਂ ਜਾਨਵਰ, ਲੱਖਾਂ ਪਰਿੰਦੇ, ਕਿਉਂਕਿ ਜਦੋਂ ਮੈਂ ਆਸਟ੍ਰੇਲੀਆ ਗਿਆ ਵਾਂ ਅਤੇ ਬਹੁਤ ਹੀ ਸੋਹਣੀਆਂ ਸੋਹਣੀਆਂ ਚੀਜ਼ਾਂ ਨਜ਼ਰ ਆਈਆਂ ਸਨ ਮੈਨੂੰ ਉੱਥੇ। ਬਹੁਤ ਹੀ ਪਿਆਰੇ ਜਾਨਵਰ ਨੇ, ਬਹੁਤ ਹੀ ਪਿਆਰੇ ਪਰਿੰਦੇ ਨੇ, ਔਰ ਉੱਥੇ ਦਾ ਇਨਵਾਇਰਮੈਂਟ ਬਹੁਤ ਖੂਬਸੂਰਤ ਹੈ। ਲੇਕਿਨ ਅਫਸੋਸ ਜਿੱਥੇ ਇੰਨੇ ਵੱਡੇ ਜੰਗਲ ਨੇ ਉੱਥੇ ਬੁਸ਼ ਫਾਇਰ ਲੱਗ ਜਾਂਦੀ ਹੈ, ਔਰ ਫਿਰ ਉਹ ਕਈ ਦਿਨਾਂ ਤੱਕ ਨਹੀਂ ਬੁਝਦੀ। ਅਤੇ ਸਾਰੇ ਰਲ ਕੇ ਦੁਆ ਕਰੋ ਕਿ ਵੀ ਉਹ ਅੱਗ ਵੀ ਬੁਝੇ, ਤਾਂ ਕਿ ਜਿਹੜੀਆਂ ਲੱਖਾਂ ਜਾਨਾਂ ਨੇ ਜਿਨ੍ਹਾਂ ਨੂੰ ਖਤਰਾ ਹੈ, ਔਰ ਉੱਥੇ ਘਰ ਜਿਹੜੇ ਨੇ ਲੱਕੜ ਦੇ ਬਣੇ ਹੁੰਦੇ ਨੇ। ਸੋ ਅਗਰ ਇੱਕ ਵੀ ਚਿੰਗਿਆੜੀ ਜਿਹੜੀ ਹੈ ਘਾਹ ਨੂੰ ਲੱਗ ਕੇ ਕਿਸੇ ਘਰ ਨੂੰ ਲੱਗ ਗਈ ਅਤੇ ਉਹ ਪੂਰੀ ਦੀ ਪੂਰੀ ਬਸਤੀ, ਉਹ ਪੂਰਾ ਦਾ ਪੂਰਾ ਟਾਊਨ ਜਿਹੜਾ ਹੈ ਉਹ ਸੜ ਕੇ ਸਵਾਹ ਹੋ ਜਾਂਦਾ। ਸੋ ਆਓ ਰਲ ਕੇ ਇੱਕ ਦੂਜੇ ਨਾਲ ਪਿਆਰ ਹੀ ਵਧਾਈਏ, ਨਫ਼ਰਤਾਂ ਨਾ ਵਧਾਈਏ ਯਾਰ। ਅਸੀਂ ਆਪਣੇ ਭੈਣ ਭਰਾਵਾਂ ਦੇ ਨਾਲ ਖਲੋਤੇ ਹੋਏ ਹਾਂ, ਔਰ ਖਲੋਵਾਂਗੇ, ਫਰਦਰ ਵੀ ਖੜ੍ਹੇ ਹੋਵਾਂਗੇ। ਅਗਰ ਕਿਸੇ ਨੂੰ ਸਿੱਖ ਮੁਸਲਿਮ ਏਕਤਾ ਤੋਂ ਪੀੜ ਹੈ, ਅਗਰ ਸਿੱਖ ਮੁਸਲਿਮ ਫਰੈਂਡਸ਼ਿਪ ਤੋਂ ਪੀੜ ਹੈ, ਅਤੇ ਉਹ ਰਵੇ। ਠੀਕ ਹੈ ਜੀ। ਗੰਗੂ ਤੇਲੀ ਤੋਂ ਲੈ ਕੇ ਹੁਣ ਤੱਕ ਰਹੀ ਹੈ ਔਰ ਰਹਿਣੀ ਹੈ। ਅਤੇ ਜਿਹੜੇ ਵੀਰਾਂ ਦਾ ਮਿਸ਼ਨ ਹੈ, ਜਿਸ ਤਰ੍ਹਾਂ ਕਿ ਅਸੀਂ ਸਾਰੇ ਰਲ ਕੇ ਲੱਗੇ ਹੋਏ ਹਾਂ, ਸਿੱਖ ਮੁਸਲਿਮ ਫਰੈਂਡਸ਼ਿਪ ਵੀ, ਪੰਜਾਬੀ ਲਹਿਰ ਵੀ, ਪੰਜਾਬੀ ਲਹਿਰ ਇੰਕ ਵੀ, ਪੰਜਾਬੀ ਲਹਿਰ ਸਾਂਝਾ ਪੰਜਾਬ, ਇੱਕ ਪਿੰਡ ਪੰਜਾਬ ਦਾ, ਔਰ ਸਾਰੇ ਜਿੰਨੇ ਵੀ ਵੀਰ ਨੇ ਸਾਰਿਆਂ ਦੀ ਕੋਸ਼ਿਸ਼ ਕੀ ਹੈ, ਇੱਕ ਹੀ ਕੋਸ਼ਿਸ਼ ਹੈ ਕਿ ਜੁੜਨ,
ਟੁੱਟਣ ਨਾ। ਜੋੜਨਾ ਬਹੁਤ ਔਖਾ ਹੈ, ਤੋੜਨਾ ਬਹੁਤ ਆਸਾਨ ਹੈ। ਸੋ ਪਲੀਜ਼ ਜੋੜਨ ਵਾਲਿਆਂ 'ਚ ਵੜੋ, ਤੋੜਨ ਵਾਲਿਆਂ 'ਚ ਨਾ ਬਣੋ। ਲੇਕਿਨ ਜੋ ਗਲਤੀ ਕਰੇ, ਗਲਤੀ ਨਹੀਂ ਵੱਡਾ ਸਾਰਾ ਗਲ ਤੋੜ ਕਰੇ, ਉਸ ਗਲ ਤੋੜ ਦੀ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ, ਤਾਂ ਕਿ ਬਾਕੀ ਲੋਕਾਂ ਨੂੰ ਕੰਨ ਹੋ ਜਾਣ ਕਿ ਉਹ ਕਿਸੇ ਦੇ ਨਾਲ ਕਿਸੇ ਦੇ ਮਜ਼ਹਬੀ ਜਾਂ ਉਹਦੀ ਜ਼ਿੰਦਗੀ ਦੇ ਜਿਹੜੇ ਤਰੀਕੇਕਾਰ ਨੇ ਉਹਨਾਂ ਨੂੰ ਕੋਈ ਖਰਾਬ ਨਾ ਕਰੇ, ਉਹਨਾਂ ਨੂੰ ਕੋਈ ਜ਼ਿਕ ਨਾ ਪਹੁੰਚਾਏ, ਉਹਨਾਂ ਨੂੰ ਕੋਈ ਚੋਟ ਨਾ ਪਹੁੰਚਾਏ। ਸੋ ਜੋ ਵੀ ਜਿੰਨੇ ਵੀ ਇਹ ਸਾਰਾ ਕੁਛ ਕੀਤਾ ਹੈ, ਔਰ ਇਹ ਇੰਨੀ ਨਾਰਾਜ਼ਗੀ ਪੈਦਾ ਹੋਈ ਹੈ ਪੂਰੀ ਦੁਨੀਆ ਦੇ ਵਿੱਚ, ਲਾਮੇ ਆ ਰਹੇ ਨੇ ਪਾਕਿਸਤਾਨ ਦੇ ਨਾਮ ਦੇ ਉੱਤੇ, ਉਹਨਾਂ ਲੋਕਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਕਿ ਇੱਕ ਪਾਸੇ ਸਾਡੇ PM ਇਮਰਾਨ ਸਾਹਿਬ ਦਿਨ ਦੁਗਣੀ ਰਾਤ ਚੁਗਣੀ ਮਿਹਨਤ ਕਰ ਰਹੇ ਨੇ ਕਿ ਇੰਟਰਫੇਥ ਹਾਰਮਨੀ ਬਣੇ, ਔਰ ਕਿਸੇ ਹੱਦ ਤੱਕ ਉਹ ਕਾਮਯਾਬ ਵੀ ਹੋਏ, ਔਰ ਪੂਰੀ ਦੁਨੀਆ ਨੇ ਮੰਨਿਆ ਵੀ। ਠੀਕ ਹੈ ਜੀ, ਹੁਣ KPK ਦੇ ਵਿੱਚ ਜਿਸ ਤਰ੍ਹਾਂ ਕਿ ਹਿੰਦੂ ਮੈਰਿਜ ਐਕਟ ਜਿਹੜਾ ਉਹ ਪਾਸ ਹੋਇਆ, ਫਿਰ ਉਸ ਤੋਂ ਬਾਅਦ ਸਿੱਖ ਟੈਂਪਲਸ ਨੂੰ ਨੈਸ਼ਨਲ ਹੈਰੀਟੇਜ ਦੇ ਵਿੱਚ ਸ਼ਾਮਿਲ ਕੀਤਾ ਗਿਆ। ਇਹ ਗੁੱਡ ਨਿਊਜ਼ ਜਿਹੜੀਆਂ ਨੇ ਇਹ ਬੈਡ ਨਿਊਜ਼ ਦੇ ਥੱਲੇ ਦੱਬ ਗਈਆਂ। ਮੈਨੂੰ ਬਹੁਤ ਬੁਰਾ ਲੱਗ ਰਿਹਾ, ਕਿਉਂਕਿ ਮੈਂ ਹੈਰੀਟੇਜ ਲਵਰ ਹਾਂ। ਅਸੀਂ ਹੈਰੀਟੇਜ ਲਵਰਸ ਕੀ ਕਹਿੰਦੇ ਆ ਕਿ ਸਾਡੀ ਡਿਪਲੋਮੈਸੀ ਜਿਹੜੀ ਹੈ ਉਹ ਹੈ ਸੌਫਟ ਇਮੇਜ ਸੌਫਟ ਇਮੇਜ ਜਿਹੜਾ ਹੈ ਥਰੂ ਹੋਏਗਾ ਕਾਹਦੇ ਵਾਸਤੇ? ਟੂਰਿਜ਼ਮ ਦੇ ਜ਼ਰੀਏ ਹੋਏਗਾ, ਹੈਰੀਟੇਜ ਦੇ ਜ਼ਰੀਏ ਹੋਏਗਾ। ਐਕਸਪਲੋਰ ਕਰਾਂਗੇ, ਰੀਸਟੋਰ ਕਰਾਂਗੇ ਔਰ ਅੱਗੇ ਵਧਾਂਗੇ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਕਿ ਮੇਰਾ ਫੋਟੋਗ੍ਰਾਫੀ ਪੇਜ ਔਰ ਮੇਰਾ ਬਹੁਤ ਵੱਡਾ ਪੇਜ ਸੀ ਸੇਵ ਦਾ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਉਹਨੂੰ ਤਕਰੀਬਨ 2 ਮਹੀਨੇ ਪਹਿਲੇ ਮੈਨੂੰ ਨਹੀਂ ਸਮਝ ਆਈ ਕਿ ਉਹ ਰਿਮੂਵ ਕਰ ਦਿੱਤਾ ਗਿਆ, ਔਰ ਉਹਦੇ ਵਿੱਚ ਬਹੁਤ ਵੱਡਾ ਰਿਕਾਰਡ ਸੀ ਮੇਰਾ, ਉਹ ਵੀ ਚਲਾ ਗਿਆ। ਸੋ ਇਹਨਾਂ ਚੀਜ਼ਾਂ ਦੇ ਨਾਲ ਨਾਲ ਹੀ ਸਾਨੂੰ ਸਰਵਾਈਵ ਵੀ ਕਰਨਾ, ਇੱਕ ਦੂਜੇ ਨਾਲ ਮਿਲ ਕੇ ਵੀ ਰਹਿਣਾ, ਜੁੜ ਕੇ ਰਹਿਣਾ, ਟੁੱਟਣਾ ਨਹੀਂ ਹੈ। ਜਿਹੜਾ ਗਲਤ ਕਰੇਗਾ ਉਹਨੂੰ ਆਪਾਂ ਰਲ ਕੇ ਉਹਦੀ ਮੁਰੰਮਤ ਕਰਾਂਗੇ, ਉਹਨੂੰ ਰਲ ਕੇ ਆਪਾਂ ਠੀਕ ਕਰਾਂਗੇ, ਫੇਰ ਹੀ ਅੱਗੇ ਵੱਧ ਪਾਵਾਂਗੇ। ਵਰਨਾ ਉਹਦੇ ਵਾਸਤੇ ਤੁਸੀਂ ਵੀ ਹੱਥ ਵਧਾਓਗੇ, ਅਸੀਂ ਵੀ ਹੱਥ ਵਧਾਵਾਂਗੇ, ਤਾਂ ਹੀ ਗੌਰਮੈਂਟ ਦੀ ਹੈਲਪ ਹੋਏਗੀ, ਡਿਪਾਰਟਮੈਂਟਸ ਦੀ ਹੈਲਪ ਹੋਏਗੀ। ਔਰ ਡਿਪਾਰਟਮੈਂਟ ਜਿਹੜੇ ਨੇ ਇਹੋ ਜਿਹੇ ਸ਼ਰਪਸੰਦ ਲੋਕਾਂ ਨੂੰ, ਗਲਤ ਲੋਕਾਂ ਨੂੰ ਜਿਹੜੀ ਹੈ ਉਹ ਫੜ ਸਕੇਗੀ ਔਰ ਉਹਨਾਂ ਨੂੰ ਸਜ਼ਾ ਵੀ ਦੇ ਸਕੇਗੀ। ਅਤੇ ਸੋ ਸਾਰੇ ਵੀਰ ਭੈਣ ਭਰਾ, ਮੈਨੂੰ ਪਤਾ ਵਾ ਕਿ ਉਹ ਇੱਕ ਝਟਕਾ ਲੱਗਾ ਵਾ, ਇੱਕ ਸਦਮਾ ਲੱਗਾ ਵਾ। ਅਸੀਂ ਉਸ ਦੀ ਮੰਗ ਕਰਨੇ ਹਾਂ ਕਿ ਜਿਹੜੇ ਬੰਦੇ ਨੇ ਸਾਰਾ ਕੁਛ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਔਰ ਹਰ ਸੂਰਤ ਵਿੱਚ ਮਿਲਣੀ ਚਾਹੀਦੀ ਹੈ। ਖਾਲੀ ਮਾਫੀ ਮੰਗ ਲੈਣ ਨਾਲ, ਸੋਸ਼ਲ ਮੀਡੀਆ ਦੇ ਉੱਤੇ 1 ਮਿੰਟ ਦਾ ਕਲਿੱਪ ਪਾ ਲੈਣ ਦੇ ਨਾਲ ਗੱਲ ਖ਼ਤਮ ਨਹੀਂ ਹੋਏਗੀ। ਸੋ ਅਸੀਂ ਜਿੱਥੇ ਤੱਕ ਹੋਇਆ, ਜਿੱਥੇ ਤੱਕ ਸਾਡੇ ਸੀਨੀਅਰ ਸਾਡੀ ਗੱਲ ਸੁਣਦੇ ਨੇ, ਅਸੀਂ ਉਹਨਾਂ ਨੂੰ ਜ਼ਰੂਰ ਇਸ ਗੱਲ ਦਾ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਵੀ ਤੁਸੀਂ ਇਹਨਾਂ ਤੋਂ ਐਕਸ਼ਨ ਲਵੋ। ਔਰ ਜਦੋਂ ਵੀ ਜਿਸ ਗੱਲ ਦੇ ਬਾਰੇ 'ਚ ਵੀ ਆਪਾਂ ਆਵਾਜ਼ ਚੱਕੀਏ, ਤੁਹਾਨੂੰ ਪਤਾ ਹੀ ਹੈ ਉਹ ਕੰਮ ਹੋਇਆ ਜ਼ਰੂਰ ਹੈ, ਚਾਹੇ ਰੀਸਟੋਰੇਸ਼ਨ ਹੈ, ਚਾਹੇ ਰੀਬਿਲਟ ਦਾ ਹੈ, ਚਾਹੇ ਕਾਰ ਸੇਵਾ ਦਾ ਹੈ, ਜਾਂ ਕਿਸੇ ਜਗ੍ਹਾ ਨੂੰ ਕੇਅਰ ਕਰਨ ਦਾ ਹੈ, ਜਾਂ ਕਿਸੇ ਜਗ੍ਹਾ ਨੂੰ ਹਾਈਲਾਈਟ ਕਰਨ ਦਾ ਹੈ। ਮਾਫੀ ਚਾਹਨਾ ਜੀ, ਮੇਰਾ ਗਲਾ ਕਾਫੀ ਜ਼ਿਆਦਾ ਖਰਾਬ ਹੈ। ਕਾਫੀ ਕੋਸ਼ਿਸ਼ ਕਰੀ ਦੀ ਹੈ, ਉਹ ਗੌਰਮੈਂਟ ਮੰਨਦੀ ਵੀ ਹੈ, ਔਰ ਉੱਧਰੋਂ ਅਸੀਂ ਆਪਣੇ ਉਹਨਾਂ ਭੈਣਾਂ ਦੇ ਔਰ ਭਰਾਵਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮਸਜਿਦਾਂ ਨੂੰ ਰੀਓਪਨ ਕੀਤਾ, ਰੀਸਟੋਰ ਕੀਤਾ। ਅਸੀਂ ਇਸੇ ਤਰ੍ਹਾਂ ਹੀ ਅਸੀਂ ਆਵਾਜ਼ ਚੱਕਦੇ ਰਹਾਂਗੇ ਗੁਰੂ ਘਰਾਂ ਵਾਸਤੇ, ਰੀਸਟੋਰ ਵੀ ਕਰਾਂਗੇ, ਰੀਬਿਲਟ ਵੀ ਕਰਾਂਗੇ, ਔਰ ਕਾਰ ਸੇਵਾ ਵਾਸਤੇ ਵੀ ਆਵਾਜ਼ ਚੱਕਦੇ ਰਹਾਂਗੇ। ਰੱਬ ਰਾਖਾ ਜੀ। ਹੋਪ ਹੋਈਆਂ ਭੁੱਲਾਂ ਗਲਤੀਆਂ ਦੀ ਆਪ ਜੀ ਤੋਂ ਮਾਫੀ ਚਾਹਾਂਗਾ। ਔਰ ਕਿਸੇ ਨੂੰ ਕੱਲ੍ਹ ਵਾਲਾ ਜਿਹੜੀ ਗੱਲ ਮੈਂ ਕੀਤੀ ਹੈ, ਕੁਛ ਦੋਸਤਾਂ ਨੂੰ ਬੁਰੀ ਵੀ ਲੱਗੀ ਹੈ। ਉਹ ਕਹਿ ਰਹੇ ਨੇ ਕਿ ਛੋਟੀ ਜਿਹੀ ਗੱਲ, ਮੈਂ ਉਹ ਛੋਟੀ ਜਿਹੀ ਗੱਲ ਇਸ ਲਈ ਕਹਿ ਰਿਹਾ ਸੀ, ਉਹ ਮਾਮਲੇ ਨੂੰ ਛੋਟਾ ਜਿਹਾ ਨਹੀਂ ਸੀ ਕਹਿ ਰਿਹਾ, ਉਸ ਬੰਦੇ ਨੇ ਜੋ ਕੁਛ ਆਪਣੀ ਛੋਟੀ ਜਿਹੀ ਗੱਲ ਹੈ, ਚਾਹ ਦੀ ਦੁਕਾਨ ਤੋਂ ਮੈਂ ਗਿਆ, ਉਹਨਾਂ ਦਾ ਪਰਸਨਲ ਮੈਟਰ ਹੈ, ਅਤੇ ਉਹਦੇ 'ਤੇ ਮਜ਼ਹਬੀ ਕਾਰਡ ਖੇਡਣਾ ਜਿਹੜਾ ਸੀ ਉਹ ਬਹੁਤ ਵੱਡੀ ਗੱਲ ਸੀ। ਉਹਨਾਂ ਦੀ ਗੱਲ ਨੂੰ ਮੈਂ ਕਿਹਾ ਸੀ ਛੋਟਾ, ਲੇਕਿਨ ਸ਼ਾਇਦ ਇਹਦੇ 'ਤੇ ਕਾਫੀ ਗਲਤ ਜਿਹੜਾ ਹੈ ਉਹ ਮੈਸੇਜ ਦਿੱਤਾ ਹੈ। ਠੀਕ ਹੈ ਜੀ, ਜੋ ਕਿ ਬਹੁਤ ਹੀ ਬੁਰੀ ਗੱਲ ਹੈ। ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ। ਔਰ ਇਨਸ਼ਾ ਅੱਲਾ
ਨੈਕਸਟ ਹੋਏਗਾ ਵੀ ਨਹੀਂ। ਰੱਬ ਰਾਖਾ ਜੀ।